ਉਹ ਸਾਹਮਣੇ ਜਿਹੜਾ ਪਿੰਡ ਨਜ਼ਰ ਆਉਂਦਾ ਪਿਆ ਤੁਹਾਨੂੰ, ਇਹ ਵੇਖੋ, ਇਹ ਮੇਰੇ ਪਿੰਡ ਦੀ ਇਜ਼ਾਫੀ ਆਬਾਦੀ ਆ। ਪਿੰਡ ਮੇਰਾ ਚਾਰ ਚੱਕ, ਉਹ ਉੱਪਰ ਜਿਹੜਾ ਟਾਵਰ ਲੱਗਾ ਹੋਇਆ ਵੇ, ਇਹ ਥਾਣੇ ਦੇ ਵਿੱਚ ਆ, ਲੁੰਡੀਆਂ ਵਾਲਾ ਥਾਣਾ ਬਿਲਕੁਲ ਨਾਲ ਹੀ, ਉਹ ਦਿਸਦਾ ਪਿਆ ਖੰਭਾ ਲੱਗਾ। ਤੇ ਇਹ ਜਿਹੜਾ ਪਿੰਡ ਆ, ਇੱਥੇ ਰਾਤੀ ਹੋਈ ਆ ਚੋਰੀ। ਤੇ ਚੋਰੀ ਕਿਵੇਂ ਹੋਈ ਆ ਉਹ ਮੈਂ ਤੁਹਾਨੂੰ ਦੱਸਣਾ। ਉੱਤੇ ਖਲੋ ਕੇ ਮੋਟਰਸਾਈਕਲ ਉਦੋਂ ਰੌਲੀ ਪੈਣ ਡਿਆ ਵੀ ਬਾਹਰ, ਮੈਂ ਕੋਈ ਲੜਨ ਡਿਆ ਪਿਆ। ਉਹ ਮੈਨੂੰ ਦਬਦਾ ਦੀ ਮਾਈ, ਪੁੱਤਰ ਉੱਠੋ 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 ਉੱਠੋ, ਬਾਹਰ ਕੋਈ ਨਾ ਚੋਰ ਪੈ ਗਏ। ਉਹ ਮੈਂ ਦਬਦਾ ਨਾ ਮੋਟਰਸਾਈਕਲ ਬਾਹਰ ਕੱਢਾਂ, ਫਿਰ ਮੇਰਾ ਮੋਟਰਸਾਈਕਲ ਅੰਦਰ ਨੂੰ ਖਿੱਚੀ ਜਾਵੇ। ਕਹਿੰਦਾ ਮੋਟਰਸਾਈਕਲ ਨਾ ਕੱਢ ਬਾਹਰ, ਚੋਰੀ ਹੋ ਗਈ ਆ ਡਕੈਤੀ। ਤਾਏ ਦੀ ਬੋਲੀ ਲਹਿਜਾ ਜਿਹੜਾ ਪਿਓਰ ਦੁਆਬੀ ਹੈ, ਪਿਓਰ ਹਨਾ, ਜਲੰਧਰ ਵਾਲਾ, ਜਲੰਧਰ ਨਵਾਂ ਸ਼ਹਿਰ, ਇਹ ਪਿਓਰ ਲਹਿਜਾ ਉਧਰ ਦਾ। ਉਹ ਉੱਥੋਂ ਆਏ ਹੋਏ ਸੀ ਇੰਡੀਆ ਤੋਂ। ਹਾਂ, ਉਹ ਫਿਰ ਇਹਨਾਂ ਨੇ ਪਿੰਡ ਦਾ ਮੈਂ ਵੀ ਚਲੋ ਉਹਦਾ ਦਰਸ਼ਨ ਕਰ ਲੈ ਬਾਬਾ, ਮੈਨੂੰ ਪਤਾ ਹੀ ਨਹੀਂ ਲੱਗਾ ਤੂੰ ਕਿਸ ਟਾਈਮ ਲੰਘਾ ਸਾਡੇ ਕੋਲੋਂ। ਹਾਲੇ ਚਾਹੀਦਾ। ਹਾਂ ਹਾਂ, ਇਹ ਦੇਖੇ ਨਹੀਂ ਆ ਵੀਡੀਓ ਤੇ ਦੇਖੇ ਹੋਏ ਆ, ਵੀਡੀਓ ਦੇਖੇ। ਹਾਂ, ਆਪਣੇ ਕੋਲ ਆਉਂਦੇ ਹੁੰਦੇ ਆ ਸਰਦਾਰ, ਜਦੋਂ ਨੂੰ ਆਏ ਨਾ ਤੇ ਫਿਰ ਮੈਂ ਤੁਹਾਨੂੰ ਸੱਦੂਗਾ। ਆਪ ਗੁੱਡ ਮਾਰਨਿੰਗ ਪੰਜਾਬ, ਹੈਪੀ ਸਰਗੀ ਵੇਲਾ। ਸਰਗੀ ਨਹੀਂ, ਹੁਣ ਤਾਂ ਧੰਮੀ ਆਉਣ ਵਾਲੀ ਆ, 5 ਵੱਜ ਗਏ ਨੇ, 6 ਤੋਂ 9 ਤੱਕ ਧੰਮੀ ਵੇਲਾ ਸ਼ੁਰੂ ਹੋ ਜਾਣਾ। ਲੇਕਿਨ ਹਾਲੇ 5 ਵਜੇ ਨੇ, ਹਾਲੇ ਸਰਗੀ ਵੇਲਾ ਹੀ, ਦਿਨ ਫੁੱਟਦਾ ਪਿਆ, ਹਾਲੇ ਸੂਰਜ ਨਹੀਂ ਨਿਕਲਿਆ। ਜਦੋਂ ਉਸਤਾਦ ਹੋਣਾ ਨਿਕਲਣਾ, ਉਦੋਂ ਉਸਤਾਦ ਹੋਣਾ ਨੇ ਬਹੁਤ ਲਫੜੇ ਮਾਰਨੇ ਨੇ। ਮੈਂ ਖਾਦ ਲੈ ਕੇ ਆਇਆ ਮੋਟਰਸਾਈਕਲ 'ਤੇ ਪਈ ਹੋਈ, ਪਾਣੀ ਲਾਉਣਾ। ਸੁਬਾਹ ਦਾ ਟਾਈਮ ਆ, 5 ਵੱਜ ਗਏ ਨੇ ਤੇ ਉਹ ਸੂਰਜ ਫੁੱਟਦਾ ਪਿਆ। ਪਿੰਡਾਂ ਵਾਲਿਆਂ ਦੀਆਂ ਸਿਹਤਾਂ ਦਾ ਰਾਜ ਪਤਾ ਕੀ ਆ, 4 ਵਜੇ ਦੇ ਉੱਠੇ ਹੋਏ ਨੇ, ਕੋਈ 3 ਵਜੇ ਦੇ ਵੀ ਉੱਠੇ ਨੇ, ਆ ਕੇ ਸੁਬਾਹ ਪੱਠੇ ਬਣਾਉਣੇ ਸ਼ੁਰੂ ਕਰਤੇ ਨੇ। 5 ਵੱਜ ਕੇ ਤੇ 5 ਮਿੰਟ ਹੋਏ ਨੇ। ਦੇਖੋ, ਇਹ ਰਾਣਾ ਸਾਹਿਬ, ਕਰਾਰ ਸਾਹਿਬ, ਉਹਨਾਂ ਦੇ ਨਾਲ ਸਨ ਬੇਟੇ, ਇਹ ਪਿੱਛੋਂ ਜਲੰਧਰ ਤੋਂ ਨੇ। ਤੇ ਆਪਾਂ ਲਾਉਣਾ ਬਾਬੇ ਕਮਾਂਦ ਨੂੰ ਪਾਣੀ। ਤੇ ਪਤਾ ਗਰਮੀਆਂ ਜਿਹੜੀਆਂ ਨਾ, ਕਮਾਂਦ ਨੂੰ ਪਾਣੀ ਮੈਨੂੰ ਲੱਗਦਾ ਜਿਵੇਂ ਮੂੰਜੀ ਨੂੰ ਲੱਗਦਾ। ਦਿਹਾੜੀ ਨੂੰ ਪਾਣੀ ਲੇਟ ਹੋ ਜਾਣਾ ਤਾਂ ਨਾਲ ਹੀ ਤੇ ਪੱਥਰ ਜਿਹੜੇ ਨੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ। ਪਰ ਜਦ ਤਗੜਾ ਹੋ ਗਿਆ ਫਿਰ ਠੀਕ ਹੋ ਜਾਊਗਾ। ਹਾਲੇ ਥੋੜ੍ਹਾ ਕਮਾਦ ਜਿਹੜਾ ਨਹੀਂ ਮੱਠ ਹੈ। ਯਾਰ ਕਿੰਨਾ ਸੋਹਣਾ ਵਿਊ ਹੈ। ਮੈਂ ਰਾਵੀ ਦੀ ਤੇ ਢੋਲਾ ਚ ਨਾਂ ਦਾ ਪਾਇਆ, ਚੀਚੀ ਵਿੱਚ ਛੱਲਾ ਉਹਦੇ ਨਾਂ ਦਾ ਵੀ, ਬਿੱਲ ਮੈਂ ਧੁੰਮਾਂ ਪੈ ਗਈਆਂ। ਉਹ ਸਾਹਮਣੇ ਜਿਹੜਾ ਪਿੰਡ ਨਜ਼ਰ ਆਉਂਦਾ ਪਿਆ ਤੁਹਾਨੂੰ, ਇਹ ਵੇਖੋ, ਇਹ ਮੇਰੇ ਪਿੰਡ ਦੀ ਇਜ਼ਾਫੀ ਆਬਾਦੀ ਆ। ਪਿੰਡ ਮੇਰਾ ਚਾਰ ਚੱਕ, ਉਹ ਉੱਪਰ ਜਿਹੜਾ ਟਾਵਰ ਲੱਗਾ ਹੋਇਆ ਵੇ, ਇਹ ਥਾਣੇ ਦੇ ਵਿੱਚ ਆ, ਲੁੰਡੀਆਂ ਵਾਲਾ ਥਾਣਾ ਬਿਲਕੁਲ ਨਾਲ ਹੀ, ਉਹ ਦਿਸਦਾ ਪਿਆ ਖੰਭਾ ਲੱਗਾ। ਤੇ ਇਹ ਜਿਹੜਾ ਪਿੰਡ ਆ, ਇੱਥੇ ਰਾਤੀ ਹੋਈ ਆ ਚੋਰੀ। ਤੇ ਚੋਰੀ ਕਿਵੇਂ ਹੋਈ ਆ ਉਹ ਮੈਂ ਤੁਹਾਨੂੰ ਦੱਸਣਾ। ਉੱਤੇ ਖਲੋ ਕੇ ਮੋਟਰਸਾਈਕਲ ਮੈਂ ਕਿਸੇ ਪਾਸੇ ਲਾ ਲਵਾਂ ਯਾਰ ਸਟੈਂਡ ਤੇ ਬਿੱਲਾ ਘਰ ਤੱਕ ਆਇਆ ਨਹੀਂ, ਤੇ ਮੈਂ ਇਹਦੇ 'ਤੇ ਬਹਿ ਕੇ ਭਾਵੇਂ ਹੂੰ ਆਕੜ ਜਾਵਾਂ। ਲਓ ਬਾਬੇ, ਉਸਤਾਦ ਹੁਣੀ ਨਿਕਲ ਆਏ ਨੇ। ਤੇ ਮਾਸ਼ਾਅੱਲਾ ਦਿਹਾੜੀ ਜਿਹੜੀ ਨਹੀਂ ਪੂਰੀ, ਇਹਨਾਂ ਚੰਗੀ ਕੰਡ ਸੇਕਣੀ ਹੈ। ਵੈਸੇ ਸੁਬਾਹ ਨਿਕਲਦਾ ਸੂਰਜ ਬੜਾ ਸੋਹਣਾ ਲੱਗਦਾ ਪੰਜਾਬ ਦੇ ਵਿੱਚ, ਤੇ ਡੁੱਬਦਾ ਸੂਰਜ, ਸਨਸੈਟ ਜਿਹਨੂੰ ਆਪਾਂ ਕਹਿੰਦੇ ਹਾਂ। ਤੇ ਮੈਂ ਤੁਹਾਨੂੰ ਗੱਲ ਸੁਣਾਉਂਦਾ ਪਿਆ ਸੀ ਪਿੰਡ ਦੀ, ਸਾਡੇ ਪਿੰਡ ਦੀ ਕਾਫੀ ਆਬਾਦੀ ਆ ਚਾਰ ਚੱਕ ਦੀ। ਤੇ ਉਹ ਜਿਹੜਾ ਘਰ ਹੈ ਨਾ, ਇੱਥੋਂ ਤੁਹਾਨੂੰ ਮੈਂ ਵਿਖਾਉਣਾ, ਉਹ ਚਿੱਟਾ ਰੰਗ ਹੋਇਆ ਜਿਹਨੂੰ। ਇਹ ਘਰ ਦੇ ਵਿੱਚ ਹੋਈ ਹੈ ਚੋਰੀ ਰਾਤ। ਕਿਵੇਂ ਹੋਈ ਹੈ ਚੋਰੀ? ਹੋਈ ਹੈ ਬਾਬੂ ਇਸ ਤਰ੍ਹਾਂ, ਮੰਜੀ 'ਤੇ ਬਹਿ ਜਾਈਏ ਫਿਰ ਮੰਜੀ 'ਤੇ ਬਾਅਦ 'ਚ ਵੀ ਇਹਨੇ ਗੱਲ ਸੁਣਾ ਕੇ। ਚੋਰੀ ਬਾਬੂ ਇੱਥੇ ਇੱਦਾਂ ਹੋਈ ਆ ਕਿ ਬੰਦੇ ਨੇ ਲਾਇਆ ਹੋਇਆ ਸੀਗਾ ਪਾਣੀ। ਮੁੰਡਾ ਐਵੇਂ ਕੋਈ ਉਮਰ ਹੋਣੀ ਉਹਦੀ 16-17 ਸਾਲ, ਉਹਨੇ ਪਾਣੀ ਲਾਇਆ ਹੋਇਆ ਸੀ ਪਰ ਨਾਲ ਹੀ ਆਪਦੇ ਘਰ ਦੇ ਨਾ ਅਗਲੇ ਪਾਸੇ। ਤੇ ਉਹ ਚੋਰਾਂ ਨੂੰ ਇਸ ਚੀਜ਼ ਦਾ ਪਤਾ ਸੀ ਵੀ ਇਸ ਦਿਨ ਇਸ ਟਾਈਮ ਨਾ ਇਹਨਾਂ ਦੀ ਪਾਣੀ ਦੀ ਵਾਰੀ ਹੁੰਦੀ ਆ। ਉਹ ਆਏ ਨੇ 1 ਵਜੇ ਰਾਤ ਨੂੰ, ਉਹ ਸਿੱਧੇ ਉੱਥੇ ਗਏ ਨੇ ਜਿੱਥੇ ਬੰਦੇ ਨੇ ਪਾਣੀ ਲਾਇਆ ਸੀ ਮੁੰਡੇ ਦੇ ਨਾਲ। ਉਹਦੇ ਕੋਲ ਵੀ ਮੁੰਡਾ ਸੀ। ਚੋਰਾਂ ਜਾ ਕੇ ਬਾਈ ਉਹਨੂੰ ਉੱਥੇ ਫੜਿਆ, ਫੜ ਕੇ ਪਹਿਲਾਂ ਚੰਗਾ ਕੁੱਟਿਆ, ਯਾਨੀ ਕਿ ਡਰਾ ਲਿਆ ਥੋੜ੍ਹਾ ਜਿਹਾ ਵੀ ਬੋਲੇ ਨਾ, ਰੌਲਾ ਨਾ ਪਾਵੇ। ਚੰਗਾ ਕੁੱਟ ਕੇ ਵਿਚਾਰੇ ਨੂੰ, 16-17 ਸਾਲ ਦਾ ਬੱਚਾ, ਉਹਨੂੰ ਕੁੱਟਿਆ। ਕੁੱਟ ਕੇ ਉਹਦੀਆਂ ਮੁਸ਼ਕਾਂ ਬਾਹਾਂ ਬੰਨ੍ਹ ਲਈਆਂ ਪਿੱਛੇ, ਅਤੇ ਇੱਥੇ ਕੱਛਾਂ ਦੇ ਵਿੱਚ ਨਾ ਸੋਟਾ ਫਸਾ ਲਿਆ। ਅਤੇ ਸੋਟੇ ਨੂੰ ਨਾ ਐਂ ਦੇ ਕੇ ਬਾਹਾਂ ਅਤੇ ਚੱਕ ਕੇ ਲਈ ਆ। ਇਹਨੂੰ ਪਤਾ ਕਿੰਨੀ ਤਕਲੀਫ ਹੁੰਦੀ ਆ। ਸੋਟਾ ਇੱਥੇ ਦਿੱਤਾ ਹੋਵੇ ਅਤੇ ਬੰਦਾ ਚੁੱਕੇ, ਜਿਵੇਂ ਥਾਣੇ ਵਾਲੇ ਡੰਡਾ ਲਾਉਂਦੇ ਨੇ ਇਸ ਤਰ੍ਹਾਂ। ਅਤੇ ਜ਼ੁਲਮ ਵੀ ਬੜਾ ਕੀਤਾ ਉਹਨਾਂ ਨੇ। ਕੁੱਟਦੇ ਉਹਨੂੰ ਲਿਆ ਇਹਨੇ ਘਰ। ਉਹਨਾਂ ਨੂੰ ਪਤਾ ਸੀ ਵੀ ਉੱਦਾਂ ਦਰਵਾਜ਼ਾ ਨਹੀਂ ਖੋਲ੍ਹਣਾ ਘਰ ਵਾਲਿਆਂ ਨੇ, ਇੰਝ ਖੋਲ੍ਹਣਗੇ ਦਰਵਾਜ਼ਾ ਵੀ ਉਹਨਾਂ ਦਾ ਆਪਦਾ ਬੰਦਾ ਜਿਹੜੀ ਆਵਾਜ਼ ਦੇਗਾ। ਪਤਾ ਨਹੀਂ ਕਦੋਂ ਦੀ ਉਹ ਰੈਕੀ 'ਤੇ ਸਨ। ਉਹ ਆਏ ਨੇ, ਮੁੰਡੇ ਕੋਲੋਂ ਉਹਨਾਂ ਬੂਹਾ ਖੜਕਵਾਇਆ। ਮੁੰਡੇ ਨੇ ਬੂਹਾ ਖੜਕਾਇਆ, ਅੰਦਰੋਂ ਆਵਾਜ਼ ਆਈ ਬੇਬੇ ਦੀ ਕਿ ਕੌਣ? ਉਹਨੇ ਕਿਹਾ ਮਾਂ ਮੈਂ ਮੁਹੰਮਦ ਅਲੀ, ਬੂਹਾ ਖੋਲ੍ਹ ਦੇ। ਉਹਨੇ ਬੂਹਾ ਖੋਲ੍ਹਤਾ ਜਾਂ ਉਹਨੇ ਬੂਹਾ ਖੋਲ੍ਹਿਆ। 6 ਬੰਦੇ ਸੀ, 6 ਦੇ 6 ਅੰਦਰ ਜਾਂਦੇ। ਅੰਦਰ ਵੜਦਿਆਂ ਗੇਟੋਂ ਉਹਨਾਂ ਨੇ ਨਾ ਪਿਸਟਲ ਸੀ, ਪਿਸਟਲ ਦੀ ਮੁੱਠ ਜਿਹੜੀ ਆ ਉਹ ਮਾਂ ਦੇ ਸਿਰ ਦੇ ਵਿੱਚ ਇੱਥੇ ਮਾਰੀ। ਉਹਦਾ ਸਿਰ ਪਾੜ ਗਿਆ। ਨਾਲ ਹੀ 2-4 ਚੰਡਾ ਹੋਰ ਘਰ ਦੇ ਨੂੰ ਇੱਧਰ ਉੱਧਰ ਮਾਂ ਨੂੰ ਮਾਰੀਆਂ।
ਵੀ ਡਰ ਜਾਣ, ਠਮਰ ਜਾਣ, ਰੌਲਾ ਨਾ ਪਾਉਣ। ਉਹੀ ਗੱਲ, ਉਹ ਡਰ ਗਿਆ। ਮੁੜ ਕੇ ਉਹਨਾਂ ਨੇ ਕਮਰੇ 'ਚ ਬੰਦ ਕੀਤਾ, ਦੁੱਧ ਸ਼ੁੱਧ ਪੀਂਦੇ ਰਿਹਾ ਫਰਿੱਜ ਦੇ ਵਿੱਚੋਂ। ਤਾਂ ਰੁਪਈਆ 10 ਲੱਖ ਨਗਦੀ, ਬਾਕੀ ਉਹਨਾਂ 1-2 ਮੁੰਡੇ ਆਪਣੇ ਵਿਆਹੇ ਨੇ, ਸੋਨਾ ਚਾਂਦੀ ਜੋ ਘਰ ਦੇ ਵਿੱਚ ਸਮਾਨ ਸੀ, ਕੱਪੜੇ, ਉਹ ਬਾਈ ਜੀ ਸਾਰਾ ਕੁਛ ਲੈਂਦੇ ਗਾ। 10 ਲੱਖ ਰੁਪਈਆ ਪੈਸੇ ਵਾਕਿਆ ਉਹਨਾਂ ਨੇ ਘਰ ਆਇਆ ਸੀ, ਕਿਉਂਕਿ ਉਹਨ ਜ਼ਮੀਨ ਜ਼ਮੂਨ ਇੱਥੇ ਕੋਈ ਲਈ, ਸੌਦਾ ਕੀਤਾ ਤਾਂ ਪੈਸੇ ਉਹਨਾਂ ਦੇਣੇ ਸੀ, ਠੀਕ ਹੈ। ਅਤੇ ਵਿਚਾਰਿਆਂ ਦਾ ਢੇਰ ਸਾਰਾ ਨੁਕਸਾਨ ਜਿਹੜਾ ਉਹ ਹੋਇਆ, ਪੈਸੇ ਉਹਨਾਂ ਕਢਵਾ ਕੇ ਲਿਆਉਂਦੇ ਹੋਏ ਸੀ। ਦੇਖੋ ਕਿਸ ਤਰੀਕੇ ਨਾਲ ਉਹਨਾਂ ਨੂੰ ਇਹ ਪਤਾ ਸੀ ਕਿ ਬੰਦੇ ਨੇ ਪਾਣੀ ਲਾਇਆ, ਇਹਦੀ ਆਵਾਜ਼ 'ਤੇ ਗੇਟ ਖੁੱਲ੍ਹਣਾ, ਉੱਦਾਂ ਅਸੀਂ ਜਾਵਾਂਗੇ, ਸਾਡਾ ਦਾਅ ਨਹੀਂ ਲੱਗਣਾ। ਉਹਨਾਂ ਵੇਟ ਕੀਤਾ ਉਹਦੀ ਪਾਣੀ ਦੀ ਵਾਰੀ ਦਾ, ਉਹਨੂੰ ਉੱਥੋਂ ਚੁੱਕਿਆ, ਚੁੱਕ ਕੇ ਲੈ ਗਿਆ। ਸੋ ਇਹਦੇ ਤੋਂ ਇੱਕ ਸਾਨੂੰ ਇਹ ਵੀ ਸਬਕ ਹਾਸਲ ਹੁੰਦਾ ਕਿ ਯਾਰ ਸਾਨੂੰ ਹਮੇਸ਼ਾ ਅਗਰ ਸਾਡਾ ਆਪਣਾ ਜੀਅ ਵੀ ਕੋਈ ਰਾਤ ਬਰਾਤੇ ਆਉਂਦਾ ਤੇ ਜ਼ਿਆਦਾ ਕੈਮਰੇ ਲੱਗੇ ਹੋਣ, ਅਗਰ ਕੈਮਰੇ ਨਹੀਂ ਹੈਗੇ ਤਾਂ ਫਿਰ ਬੰਦਾ ਵੇਖ ਲਵੇ ਬਾਹਰ ਕਿ ਯਾਰ ਕੋਈ ਹੋਰ ਨਾਲ ਤਾਂ ਨਹੀਂ ਹੈਗਾ। ਰਾਤ ਦੇ 2 ਵਜੇ ਨੇ ਤੇ 1 ਵਜੇ 3 ਵਜੇ ਨੇ ਕਿ ਬੰਦਾ ਰਾਹ ਦੇ ਵਿੱਚ ਕਿਸੇ ਦੇ ਕਾਬੂ ਆ ਜਾਂਦਾ, ਗਨ ਪੁਆਇੰਟ ਤੇ ਕੋਈ ਲੈ ਹੁੰਦਾ। ਸੋ ਇਹ ਥੋੜ੍ਹੀ ਜਿਹੀ ਇਹਤਿਆਤ ਵੈਸੇ ਬੰਦੇ ਨੂੰ ਕਰਨੀ ਚਾਹੀਦੀ ਹੈ। ਲੇਕਿਨ ਇਹ ਜਿਹੜੀ ਆਬਾਦੀ ਆ, ਇਜ਼ਾਫੀ ਆਬਾਦੀ ਸਾਡੇ ਪਿੰਡ ਦੀ, ਇਹਦਾ ਹੈ ਨਾ ਤਕਰੀਬਨ ਬਾਹਰੋਂ ਬਾਹਰ ਸਾਰੀਆਂ ਫਸਲਾਂ ਨੇ ਲਾਗੇ ਪਰ ਥਾਣਾ ਤੁਹਾਨੂੰ ਮੈਂ ਵਿਖਾਇਆ ਨਾ ਨਾਲ ਹੀ, ਪਰ ਥਾਣੇ ਦਾ ਟਾਵਰ ਹੈ ਥਾਣਾ ਉੱਥੇ। ਤੇ ਉਂਝ ਵੀ ਇਹ ਇੱਥੇ ਕੋਈ 35-40 ਘਰ ਬੈਠੇ ਹੋਏ ਨੇ, ਐਡਾ ਮਤਲਬ ਛੋਟਾ ਵੀ ਨਹੀਂ, 30-35 ਘਰ ਤਾਂ ਹੈਗੇ ਨੇ। ਤੇ ਹਿਸਾਬ ਗੱਲ ਇਹ ਨਾ ਵਕਤੀ ਤੌਰ 'ਤੇ ਨੁਕਸਾਨ ਉਹਨਾਂ ਦਾ ਕਿੱਡਾ ਹੋਇਆ, ਕੁੱਟਮਾਰ ਜਿਹੜੀ ਹੋਈ ਉਹ ਵੱਖਰੀ ਹੋਈ, ਜ਼ਲਾਲਤ ਜਿਹੜੀ ਬਣੀ ਉਹ ਵੱਖਰੀ ਬਣੀ। ਲੇਕਿਨ ਫੜੇ ਜਾਣਗੇ, ਪੁਲਿਸ ਕੱਲ੍ਹ ਆਏ ਸੀ, ਪੁਲਿਸ ਨੇ ਬੜਾ ਤਾਵਨ ਕੀਤਾ। ਉਹਨਾਂ ਕਿਹਾ ਜੀ ਕੋਈ ਨਹੀਂ ਮਸਲਾ, ਖੁਰਾ ਸ਼ੁਰਾ ਕੁੱਤੇ ਛੁੱਤੇ ਲਿਆਉਣ ਦੀ ਲੋੜ ਕੋਈ ਨਹੀਂ, ਅਸੀਂ ਆਪੇ ਕਰ ਲਾਂਗੇ। ਉਹ ਕਿਵੇਂ ਜੀਓ ਫੈਂਸਿੰਗ ਕਰਾਂਗੇ, ਉਸ ਤੋਂ ਬਾਅਦ ਫਿੰਗਰਪ੍ਰਿੰਟ ਲਵਾਂਗੇ ਕਿ ਉਹ ਦੁੱਧ ਸ਼ੁੱਧ ਪੀਂਦੇ ਨਾ ਫਰਿੱਜ ਦੇ ਵਿੱਚੋਂ, ਪਿਆਲੀਆਂ ਨੂੰ ਹੱਥ ਲੱਗੇ ਨੇ। ਉਸ ਤੋਂ ਬਾਅਦ ਜਿਹੜੇ ਕੱਪੜਿਆਂ ਬੈਗਾਂ ਨੂੰ ਹੱਥ ਲਾਏ, ਮੁੰਡੇ ਦੇ ਕੱਪੜਿਆਂ ਨੂੰ ਹੱਥ ਲਾਉਂਦੇ ਨੇ, ਤਾਂ ਫਿੰਗਰ ਉਹਨਾਂ ਦੇ ਹਰ ਜਗ੍ਹਾ 'ਤੇ ਲੱਗੇ ਹੋਏ ਨੇ, ਗੇਟ 'ਤੇ ਵੀ। ਅਤੇ ਉਹ ਉਸ ਤੋਂ ਬਾਅਦ ਦੂਜਾ ਉਹਨਾਂ ਕਿਹਾ ਵੀ ਅਸੀਂ ਜਿੰਨੇ ਇਸ ਇਲਾਕੇ ਦੇ ਵਿੱਚ 1 ਵਜੇ ਤੋਂ ਲੈ ਕੇ 3 ਵਜੇ ਤੱਕ ਜਿੰਨੇ ਰਾਤ ਦੇ ਨੰਬਰ ਨਵੇਂ ਚੱਲੇ ਨੇ ਜਾਂ ਨਵੇਂ ਨੰਬਰ ਇੱਥੇ ਆਏ ਨੇ, ਉਹਨਾਂ ਆ ਕੇ ਰੇਂਜ ਫੜੀ ਆ, ਸਿਗਨਲ ਫੜੇ ਨੇ, ਅਸੀਂ ਉਹ ਟੈਸਟ ਕਰਕੇ ਤੇ ਉਹ ਨੰਬਰ ਵੀ ਕੱਢ ਲਾਂਗੇ, ਉੱਥੋਂ ਹੀ ਪਤਾ ਲੱਗ ਜਾਏਗਾ ਨੰਬਰ ਕਿਹਦਾ। ਅਤੇ ਫਿੰਗਰ ਜਿਸ ਟਾਈਮ ਆ ਗਿਆ, ਫਰਿੱਜ ਨੂੰ ਲੱਗੇ ਨੇ, ਪਿਆਲੀਆਂ ਨੂੰ ਲੱਗੇ ਨੇ, ਪਿੱਛੇ ਲੱਗੇ ਨੇ, ਤਾਂ ਉਹ ਉਸੇ ਟਾਈਮ ਫਿੰਗਰ ਜਦੋਂ ਲੱਗਣੇ ਨੇ, ਸ਼ਨਾਖਤੀ ਕਾਰਡ ਆ ਜਾਣਾ, ਸ਼ਨਾਖਤੀ ਕਾਰਡ ਜਾਂ ਆਈਡੈਂਟੀਟੀ ਕਾਰਡ ਉਹ ਹੈ ਨਾਲ ਹੀ, ਬੰਦੇ ਦਾ ਨਾਮ ਐਡਰੈਸ ਸਾਰਾ ਕੁਛ ਆ ਜਾਣਾ, ਬੰਦਾ ਚੁੱਕਿਆ ਜਾਣਾ। ਲੇਕਿਨ ਮਸਲਾ ਪਤਾ ਕੀ ਹੈ, ਇਹਦੇ 'ਤੇ ਬਹੁਤ ਪੈਸਾ ਲੱਗਦਾ। ਇੱਕ ਆਮ ਬੰਦੇ ਦਾ ਅਗਰ ਮਾੜੇ ਬੰਦੇ ਨਾਲ ਕੋਈ ਧੱਕਾ ਹੋ ਜਾਂਦਾ ਨਾ ਇਸ ਤਰ੍ਹਾਂ ਦਾ, ਉਹ ਗੌਰਮੈਂਟ ਤਾਵਨ ਕਰੇ ਤਾਂ ਕਰੇ, ਲੇਕਿਨ ਇਹ ਬੰਦੇ ਚੱਲ ਇਹਨਾਂ ਕੋਲ ਪੈਸਾ ਪੂਸਾ ਹੈਗਾ ਅਤੇ ਇਹ ਪੈਸਾ ਲਾ ਕੇ ਅਤੇ ਇਹ ਆਪਣੇ ਸੋਰਸ ਇਸਤੇਮਾਲ ਕਰਕੇ ਇਹ ਸਾਰਾ ਕੰਮ ਕਰਵਾ ਸਕਦੇ ਨੇ। ਲੇਕਿਨ ਇਹ ਕੰਮ ਬੰਦਾ ਨਹੀਂ, ਕਿਉਂਕਿ ਇੱਧਰ ਵੀ ਪੈਸਾ ਖਰਚਾ ਹੁੰਦਾ। ਸਾਡੇ ਮੁਲਕ ਦੇ ਵਿੱਚ ਇਨਸਾਫ ਨਹੀਂ ਮਿਲਦਾ। ਵਜ੍ਹਾ ਪਤਾ ਕੀ ਹੈ ਬਾਬਿਓ, ਕਿ ਅਸੀਂ ਇੱਕ ਬੰਦੇ ਨੂੰ 2 ਲੱਖ 4 ਲੱਖ 5 ਲੱਖ ਲਾ ਕੇ ਪਰਚਾ ਕਰਵਾ ਕੇ, ਕੇਸ ਕਰਕੇ, ਬੜਾ ਔਖਾ ਰੇਡ ਕਰਵਾ ਕੇ, ਪੈਸੇ ਦੇ ਕੇ, ਆਪਣਾ ਮੁਕਬਰ ਬਿਠਾ ਕੇ ਉਹਨਾਂ ਨੂੰ ਪੈਸੇ ਦੇ ਕੇ ਅਸੀਂ ਇੱਕ ਕ੍ਰਿਮੀਨਲ ਬੰਦਾ ਚੁਕਵਾਉਂਦੇ ਹਾਂ। ਲੇਕਿਨ ਉਹ ਬੰਦਾ 15 ਦਿਨ ਦੇ ਵਿੱਚ ਜ਼ਮਾਨਤ ਕਰਾ ਕੇ ਬਾਹਰ ਆ ਜਾਂਦਾ। ਮੁੜ ਕੇ ਤਰੀਕਾਂ ਪੈਂਦੀਆਂ ਇਹਦੇ ਨਾਲ, ਅੱਲਾ ਦਾ ਖੈਰ ਥੱਲਾ, ਕੱਚੀਆਂ ਜ਼ਮਾਨਤਾਂ ਮੁੜ ਕੇ ਪੱਕੀਆਂ ਹੋ ਜਾਂਦੀਆਂ ਨੇ। ਇਹ ਆਪਸ਼ਨ ਨੇ, ਸਿਵਲ 'ਚ ਕਰਾ ਲਓ, ਹਾਈ ਕੋਰਟ 'ਚ ਕਰਾ ਲਓ, ਸੁਪਰੀਮ ਕੋਰਟ ਚਲੇ ਜਾਓ। ਇਹ ਨਹੀਂ ਕਰਕੇ ਮੁਲਜ਼ਮ ਜਿਹੜੇ ਨੇ ਆਜ਼ਾਦ ਫਿਰਦੇ ਰਹਿੰਦੇ ਨੇ। ਉਹਨਾਂ ਟਿੱਲ ਬੰਦੇ ਦਾ ਪਰਚਾ ਕਰਵਾਉਣ 'ਤੇ ਨਹੀਂ ਲੱਗਦਾ, ਠੀਕ ਹੈ, ਜਿੰਨਾ ਟਿੱਲ ਉਹ 5 ਮਿੰਟਾਂ ਦੇ ਵਿੱਚ ਮੁਲਜ਼ਮ ਜਿਹੜਾ ਉਹ ਬਾਹਰ ਆ ਜਾਂਦਾ। ਸੋ ਸਾਡੇ ਮੁਲਕਾਂ ਦੇ ਵਿੱਚ ਇਹ ਵੀ ਇਨਸਾਫ ਹੋਣਾ ਚਾਹੀਦਾ। ਇਹ ਵਿਚਾਰਾ ਜਿਨ੍ਹਾਂ ਨੇ ਘਰ ਚੋਰੀ ਹੋਈ ਆ, ਇਹ ਸਊਦੀਆ ਦੇ ਵਿੱਚ ਨੇ। ਇਹ ਸਾਰੇ ਜਿਹੜੇ 35-40 ਘਰ ਬੈਠੇ ਹੋਏ ਨਾ ਇੱਥੇ, ਇਹ ਸਾਰੇ ਸਊਦੀਆ ਦੇ ਵਿੱਚ ਨੇ। ਹਰ ਘਰ ਦੇ ਤਕਰੀਬਨ 2 ਮੁੰਡੇ 3 ਮੁੰਡੇ ਇਹਨਾਂ ਦੇ ਨਾ ਸਊਦੀਆ ਗਏ ਹੋਏ ਨੇ। ਅਤੇ ਉਹ ਵਿਚਾਰੇ ਕਮਾਉਂਦੇ ਨੇ, ਦਿਹਾੜੀਆਂ ਲਾਉਂਦੇ ਨੇ, ਜੋ ਵੀ ਕਰਦੇ ਨੇ, ਆਪਦਾ ਰਿਜ਼ਕ ਕਮਾਉਂਦੇ ਨੇ, ਹੈ ਨਾ। ਅਤੇ ਇਹ ਚੀਜ਼ ਲੋਕਾਂ ਕੋਲੋਂ ਬਰਦਾਸ਼ਤ ਨਹੀਂ ਹੁੰਦੀ ਵੀ ਇਹਨਾਂ ਦੇ ਕੋਲ ਪੈਸਾ ਹੈ, ਜ਼ਮੀਨ ਲੈਂਦੇ ਪਏ ਨੇ, ਉਹ ਕਰਦੇ ਪਏ ਨੇ, ਟਰੈਕਟਰ ਲੈਂਦੇ ਪਏ ਨੇ, ਜਾਂ ਇਹ ਚੀਜ਼। ਅਤੇ ਇਸ ਜੈਲਸੀ ਤੋਂ, ਇਸ ਸਾੜ ਤੋਂ ਵੀ ਉਹਦੇ ਇੱਕ ਬੰਦਾ ਆਪ ਬਾਹਰ, 2 ਦੇ ਪੁੱਤਰ ਬਾਹਰ ਨੇ, ਤੀਸਰਾ ਪੁੱਤਰ ਇੱਥੇ ਜਿਹਨੂੰ ਉਹਨਾਂ ਫੜ ਕੇ ਕੁੱਟਿਆ ਮਾਰਿਆ ਤਾਂ ਘਰ ਜਿਹਨੂੰ ਲੈ ਕੇ ਆਏ ਨੇ। ਸੋ ਇਹ ਚੀਜ਼ ਹੈ, ਵੇਖੋ ਨਾ ਕਿ ਯਾਰ ਅਗਲੇ ਉਹਨਾਂ ਨੇ ਸਟਰਗਲ ਕੀਤੀ ਆ। ਬੜੇ ਪਿੰਡ ਪੂਰਾ ਇਹ 35-40 ਘਰ, ਬੜੇ ਡਾਢੀ ਹਿਸਟਰੀ ਇਹਨਾਂ ਦੀ ਜਿਹੜੀ ਨਾ ਉਹ ਗੁਰਬਤ ਵਾਲੀ ਆ, ਬਹੁਤ ਜ਼ਿਆਦਾ, ਬਹੁਤ ਹੀ ਵਿਚਾਰੇ ਦਬੇ ਕੁਚਲੇ ਸੀ ਹਾਲਾਤਾਂ ਤੋਂ, ਲੋਕਾਂ ਤੋਂ ਨਹੀਂ। ਉਂਝ ਚੌਹਾਨ ਰਾਜਪੂਤ ਨੇ, ਖਾਨਦਾਨੀ ਲੋਕ ਨੇ, ਕੋਈ ਵੱਡਾ ਉਹ ਨਹੀਂ ਹੈ। ਲੇਕਿਨ ਗਰੀਬੀ ਜਿਹੜੀ ਹੁੰਦੀ ਹੈ ਕਿਸੇ 'ਤੇ ਵੀ ਆ ਜਾਂਦੀ ਹੈ, ਵੇਖ ਕੇ ਨਹੀਂ ਆਉਂਦੀ ਕਿ ਚੌਹਾਨ ਹੀ ਆਏ ਦਲਤ ਤਾਂ। ਲੇਕਿਨ ਉਹਨਾਂ ਮਿਹਨਤ ਕੀਤੀ, ਬਾਹਰ ਗਏ, ਪ੍ਰਦੇਸਾਂ 'ਚ ਦਿਹਾੜੀਆਂ ਲਾਈਆਂ, ਧੱਕੇ ਖਾਧੇ, ਆਪਣੇ ਬੀਵੀ ਬੱਚੇ, ਖੁਸ਼ੀ ਗਮੀ ਸਭ ਕੁਝ ਛੱਡਿਆ। ਲੇਕਿਨ ਲੋਕ ਜਿਹੜੇ ਨੇ ਉਹਨਾਂ ਇੰਨੀ ਮਿਹਨਤ ਕਰਕੇ ਪੈਸਾ ਬਣਾਇਆ, ਮਿਆਰ ਬਣਾਇਆ, ਤਾਂ ਫਰੀ 'ਚ ਦੁਸ਼ਮਣ ਇਕੱਠੇ ਹੋ ਗਏ। ਦੁਸ਼ਮਣ ਕਰਨ ਵਾਸਤੇ, ਮੁਖਾਲਫਤ ਕਰਨ ਵਾਸਤੇ, ਮੁਨਾਫਕਤ ਵਾਲੇ ਬੰਦੇ ਜਿਹੜੇ ਨੇ ਤੁਹਾਨੂੰ ਫਰੀ ਲੱਭ ਜਾਂਦੇ ਨੇ। ਤੁਸੀਂ ਮਿਹਨਤ ਕਰਕੇ ਆਪਣਾ ਬਣਾਉਂਦੇ ਹੋ ਅਤੇ ਪਿੰਡ ਦੇ ਵਿੱਚੋਂ ਵੀ ਤੁਹਾਡੇ ਮੁਖਾਲਫ ਖੜ੍ਹੇ ਹੋ ਜਾਂਦੇ ਨੇ। ਹੁਣ ਇਹ ਜਿਹੜੀ ਚੋਰੀ ਹੋਈ ਹੈ, ਜ਼ਾਹਰੀ ਗੱਲ ਹੈ, ਇਹਦੇ ਵਿੱਚ ਪਿੰਡ ਦਾ ਬੰਦਾ ਸ਼ਾਮਲ ਹੈ। ਜਿਹੜੇ ਬੰਦੇ ਨੇ ਮੁਖਬਰੀ ਕੀਤੀ ਹੈ ਕਿ ਅੱਜ ਇਹਨਾਂ ਦੀ ਪਾਣੀ ਵਾਰੀ ਹੈ, ਅੱਜ ਇੱਥੇ ਪਾਣੀ ਲਾਉਂਦਾ ਪਿਆ, ਇਸ ਜਗ੍ਹਾ 'ਤੇ, ਇਸ ਕਿੱਲੇ 'ਤੇ, ਇਸ ਮਰੱਬੇ 'ਚ ਤਾਂ ਪਾਣੀ ਲਾਉਣਾ, ਠੱਕ ਚੋਰ ਉੱਥੇ ਪਹੁੰਚੇ ਨੇ। ਮੁਖਬਰ ਮਤਲਬ ਪਿੰਡ ਦੇ ਵਿੱਚੋਂ ਹੀ ਹੈ ਨਾ। ਚਲੋ ਬਾਕੀ ਗੱਲਬਾਤ ਹੁੰਦੀ ਹੈ ਬਾਬਿਓ। ਬਿੱਲਾ ਆ ਜਾਂਦਾ ਅਤੇ ਆਪਣੀ ਮੰਜੀ ਪਈ ਹੋਈ ਹੈ ਇੱਥੇ। ਇਹ ਮੰਜੀ ਮੇਰੇ ਬਾਪੂ ਦੇ ਦੌਰ ਦੀ ਹੈ ਯਾਰ।
ਤੇ ਲੇਕਿਨ ਮੰਜੀ ਗਈ ਹੈ ਟੁੱਟ, ਕਿਉਂਕਿ ਇੱਥੇ ਕੁਰਲੀ ਜੰਟ ਬੜੇ ਆਉਂਦੇ ਨੇ। ਆਖਣਿਆਂ ਦੀ ਚੂਲ ਜਿਹੜੀ ਹੈ ਟੁੱਟੀ ਪਈ ਹੈ ਬਾਈਂ ਦੀ। ਖੈਰ ਕੋਈ ਨਹੀਂ। ਤੇ ਬਾਕੀ ਗੱਲਬਾਤ ਆਪਾਂ ਕਰਨੇ ਆ। ਬਿੱਲਾ ਆ ਜਾਂਦਾ ਤਾਂ ਬਿੱਲੇ ਨੂੰ ਚਾਹ ਵੀ ਪਿਉਣੀ ਹੈ। ਬਿੱਲਾ ਕਿਸੇ ਦੇ ਟੂਲ ਤੇ ਗਿਆ ਕੋਈ ਛੱਪ ਛੁਪੇ ਵੱਢਣ। ਬਿੱਲੇ ਦੇ ਕੰਮ ਜਿਹੜੇ ਨੇ ਉਹ ਇੱਦਾਂ ਦੇ ਨੇ। ਸਪਰੇਅ ਮਾਰੀ ਬਾਬੇ, ਉਹ ਘਾਹ ਸੜ ਨਹੀਂ ਗਿਆ। ਵੇਖੋ ਵਿੱਚ ਹਰਾਇਆ ਵਾ, ਪਰ ਖੁਰਾਕ ਲੈਣੀ ਛੱਡ ਗਿਆ। ਇੱਕ ਵਾਰੀ ਅੱਗੇ ਚੜਿਆ ਹੁੰਦਾ ਸੀ ਕਮਾਦ ਦੇ ਪੈਰਾਂ ਦੇ ਵਿੱਚ। ਵੇਖ ਲਓ ਕਿ ਇਹ ਘਾਹ ਵਾਲਾ ਹਿਸਾਬ ਹੈ। ਇਹਨੂੰ ਪਤਾ ਵੀ ਹੈ ਕਿ ਮੈਨੂੰ ਸਾਈਆਂ ਰਗੜ ਛੱਡਣਾ, ਤੇ ਇਹ ਫਿਰ ਨਹੀਂ ਹਟਦਾ। ਫਿਰ ਜਿਹੜਾ ਕਮਾਦ, ਇਹਨੂੰ ਪਤਾ ਵੀ ਇਹ ਕਮਾਦ ਨੇ ਨਿਕਲ ਜਾਣਾ। ਕਮਾਦ ਨੇ 10-10 15-15 ਫੁੱਟ ਦਾ ਗੰਨਾ ਬਣ ਜਾਣਾ, ਤੇ ਮੈਂ ਇਹਦਾ ਕੁਛ ਨਹੀਂ ਵਿਗਾੜ ਸਕਦਾ। ਇਹ ਫਿਰ ਜਿਹੜਾ ਕਮਾਦ ਦੇ ਪੈਰਾਂ ਦੇ ਵਿੱਚ ਉੱਗਦਾ, ਜਿਵੇਂ ਵੇਲ ਉੱਗਦੀ। ਇਹੀ ਹਿਸਾਬ ਜਿਹੜਾ ਹੁੰਦਾ, ਤੈਨੂੰ ਇਹ ਵੀ ਪਤਾ ਹੁੰਦਾ ਕਿ ਬੰਦਿਆਂ ਮੈਨੂੰ ਰਗੜ ਦੇਣਾ ਸਾਈਆਂ। ਜਦੋਂ ਸਾਈਂ ਚੜ੍ਹ ਗਿਆ ਨੇ ਰਗੜ ਦੇਣਾ। ਉਹ ਹਿਸਾਬ ਹੁੰਦਾ ਕੁਝ ਲੋਕਾਂ ਦਾ, ਕਿ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਕੁਛ ਨਹੀਂ ਕਰ ਸਕਦੇ। ਜਿਹੜਾ ਬੰਦਾ ਉੱਪਰ ਜਾ ਰਿਹਾ, ਤਰੱਕੀ ਕਰ ਰਿਹਾ ਨਾ, ਅਸੀਂ ਉਹਦਾ ਕੁਛ ਨਹੀਂ ਵਿਗਾੜ ਸਕਦੇ। ਅਸੀਂ ਸਿਰਫ ਉਹਦੇ ਪੈਰਾਂ ਦੇ ਵਿੱਚ ਕੰਡੇ ਬਣ ਸਕਦੇ ਹਾਂ। ਇਹ ਵੀ ਪਤਾ ਹੁੰਦਾ ਕਿ ਸਾਈਂ ਦਾ ਜਦੋਂ ਵੜ ਗਿਆ ਇਹਨੇ ਪੈਰ ਰੱਖ ਕੇ ਸਾਨੂੰ ਮਸਲ ਵੀ ਦੇਣਾ। ਉਹ ਹਿਸਾਬ ਇੱਕ ਘਾਹ ਦਾ। ਪਾਣੀ ਆਪਾਂ ਛੱਡਿਆ ਆਪਾਂ ਟੂਲ ਦਾ, ਟੋਪ ਚੱਲਦੀ ਪਈ। ਬਿਊਟੀ ਆ ਪੰਜਾਬ ਦੀ। ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਰੁੱਤ ਆਉਂਦੀ ਹੈ ਆਪਣਾ ਜੀਵਨ ਹੰਢਾ ਕੇ ਜਾਂਦੀ ਹੈ, ਪਰ ਸਾਨੂੰ ਵੀ ਨੁਕਰੇ ਲਾ ਕੇ ਜਾਂਦੀ ਹੈ। ਜਿਵੇਂ ਪੋਹ ਆਇਆ ਸੀ, ਚੰਗੀ ਧੁੰਦ ਸੀ, ਉਤੋਂ ਆ ਜੇਠ ਹਾੜ ਇਹ ਵੀ ਖੀਰ ਕੀਤੀ ਖੜਾ। ਚਲੋ ਹੋਰ ਨਿਕਲੇ ਨੇ ਉਹਲੇ ਤੂੰ ਪਾਣੀ ਡਾਲ ਲਿਆ। ਜਦੋਂ ਰੌਲੀ ਪਈ ਨਾ, ਮੈਂ ਤਾਂ ਦਾਦਾ 20 ਮਿੰਟਾਂ ਮੈਂ ਜਾ ਰਿਹਾ ਸੀ। ਹਾਂ ਮੈਂ ਲੰਮਾ ਪਿਆ, ਪੱਖਾ ਲੱਗਾ ਜਾਗੋ ਬਿੱਟੋ ਮੈਨੂੰ ਪਤਾ ਹੀ ਨਹੀਂ। ਇਹ ਪਾਣੀ ਜਦੋਂ ਰੌਲੀ ਪਈ ਉਦੋਂ 45 ਮਿੰਟ ਪੂਰੇ ਹੋ ਗਏ ਘੜੀ ਤੇ। ਉਦੋਂ ਰੌਲੀ ਪੈਣ ਡਿਆ ਵੀ ਬਾਹਰ, ਮੈਂ ਕੋਈ ਲੜਨ ਡਿਆ ਪਿਆ। ਉਹ ਮੈਨੂੰ ਦਵਦਾ ਦੀ ਮਾਈ, ਪੁੱਤਰ ਉੱਠੋ 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 ਉੱਠੋ, ਬਾਹਰ ਕੋਈ ਨਾ ਚੋਰ ਪੈ ਗਏ। ਉਹ ਮੈਂ ਦਵਦਾ ਨਾ ਮੋਟਰਸਾਈਕਲ ਬਾਹਰ ਕੱਢਾ, ਫਿਰ ਮੇਰਾ ਮੋਟਰਸਾਈਕਲ ਅੰਦਰ ਨੂੰ ਖਿੱਚੀ ਜਾਵੇ। ਕਹਿੰਦਾ ਮੋਟਰਸਾਈਕਲ ਨਾ ਕੱਢ ਬਾਹਰ, ਚੋਰੀ ਹੋ ਗਈ ਆ, ਡਕੈਤੀ। ਮੈਂ ਕੀ ਹੋਇਆ? ਕਹਿੰਦਾ ਨਹੀਂ ਭਾਈ ਡਕੈਤੀ ਹੋ ਗਈ, ਮੋਟਰਸਾਈਕਲ ਨਾ ਕੱਢ, ਤੇਰਾ ਮੋਟਰਸਾਈਕਲ ਖੋਲਣਾ। ਮੈਂ ਕਿਹਾ ਜਾਣ ਦੇ, ਮੇਰਾ ਟਾਈਮ ਲੰਘਣ ਦਿਆ। ਕਹਿੰਦਾ ਤੇਰੀ ਟਾਈਮ ਦੀ ਪਈ, ਤੈਨੂੰ ਇਹ ਨਹੀਂ ਪਤਾ ਮੇਰੇ ਉੱਤੇ ਭਾਵੇਂ ਫੈਲ ਕੋਈ ਮਾਰ ਦੇਵੇ। ਉਹ ਮੈਂ ਕਿਹਾ ਪਰਾਂ, ਮੈਂ ਬਾਹਰ ਆ ਕੇ ਫਿਰ ਅੰਦਰ ਗਿਆ। ਮੈਂ ਕਿਹਾ ਮੋਬਾਈਲ ਅੰਦਰ ਰੱਖ ਲਓ। ਮੋਬਾਈਲ ਦੀ ਮੈਨੂੰ ਆ ਗਈ ਤੇ ਮੈਨੂੰ ਮੋਟਰਸਾਈਕਲ ਦੀ ਕੋਈ ਨਾ ਮੌਕੇ ਕਮਾਰੀ ਤੇ ਜਾ ਕੇ ਉੱਥੇ ਨਾ ਪਾਣੀ ਉਹਦਾ ਛੱਡ ਲਿਆ। ਪਰ ਬੰਦੇ ਕੋਈ ਨਹੀਂ ਵੇਖੇ, ਕੋਈ ਸ਼ੈ ਨਹੀਂ। ਛੱਡ ਕੇ ਅੱਗੇ ਗਿਆ ਵਾਂ, ਅੱਗੋਂ ਜਾ ਕੇ ਆਪਣਾ ਨੱਕਾ ਸਿੱਧਾ ਕਰਨ ਲੱਗਾ। ਉਦੋਂ ਫਿਰ ਮਗਰੋਂ ਗਿਆ ਗਲਾਮਰ ਸੂਲ ਤੇ ਆ ਸੁਕੜਾ ਜਿਹਾ ਤੇਰੇ ਨਾਲ ਠੀਕਣ। ਇਹ ਫਿਰ ਗਏ ਆ। ਮੈਨੂੰ ਕਹਿੰਦਾ ਬਿੱਲਾ ਇੱਧਰ ਕੋਈ ਨਹੀਂ, ਦਖੜ ਆਵਾਜ਼ ਬੁਝਾਈ। ਮੈਂ ਕਿਹਾ ਬੂਹੇ ਅੱਗੇ ਤੇ ਮੈਂ ਖਲੋਤਾ, ਜਿਹੜਾ ਅੰਦਰ ਸਕੂਟਰ ਕੱਢਣ ਦਿਆ, ਸਾਹਮਣੇ ਤੂੰ ਖਲੋਤਾ। ਆਵਾਜ਼ ਕਿੱਥੋਂ ਆਉਣੀ? ਇਹ ਹੋਇਆ ਨਾ ਜਿਵੇਂ ਨਾ ਮੈਨੂੰ ਕੀਤਾ 2 ਵਾਰ ਨਾ। ਟਟੀਰੀ ਬੋਲਦੀ ਸੀ ਇਹਨਾਂ ਦੇ ਪਟਵਾਰੀ ਵਾਲੇ ਟੂਲ ਤੇ। ਮੈਂ ਕਿਹਾ ਯਾਰ ਟਟੀਰੀ ਇੱਧਰ ਬੋਲਦੀ ਹੈ। ਇਹ ਅਗਾ ਨਹੀਂ ਗਏ, ਇਹ ਉੱਥੋਂ ਹੀ ਪਿਛਾਂ ਨੂੰ ਚੱਲ ਗਏ। ਟਟੀਰੀ ਜਾਂ ਬੰਦੇ ਤੇ ਬੋਲਦੀ ਜਾਂ ਗਿੱਦੜ ਛਿੱਦੜ ਹੋਣ ਤਾਂ ਬੋਲਦੀ। ਉਹ ਬੰਦੇ ਹੀ ਉਦੋਂ ਫਿਰ ਗਏ ਇੱਥੋਂ ਲੰਘ ਕੇ ਆਪਣੇ ਤਿਲਾਂ ਦੇ ਵਿੱਚੋਂ। ਉਹ ਤਾਂ ਛੇੜ ਲੰਘਿਆ ਵਿੱਚੋਂ। ਛੇੜ ਉਹ ਮੈਂ ਇਹਨਾਂ ਨੂੰ ਆਖਿਆ, ਮੈਂ ਕਿਹਾ ਟਟੀਰੀ ਬੋਲਦੀ ਪਈ ਆ ਤੇ ਉਧਰ ਵੇਖੋ। ਇਹ ਅੱਛਾ ਨਹੀਂ ਉੱਧਰ ਬੰਦੇ ਜਾਂਦਿਆਂ ਦਾ ਹਾਜੀ ਕੋ ਆਉਂਦਾ ਤਾਂ ਗੁਰਾ ਕੋ ਆਇਆ, ਆਉਂਦੇ ਨਹੀਂ ਦੇਖਿਆ, ਕੱਲ ਵੀ ਇਹ ਦੇਖਿਆ। ਆਉਂਦਿਆਂ ਦਾ ਖੁਰਾ ਕੋ ਨਹੀਂ। ਮੇਰਾ ਜਿਹੜਾ ਉਹ ਭਾਈ ਇਹ ਕਹਿੰਦੇ ਨੇ ਅਸੀਂ 11 ਵਜੇ ਟੂਰ ਚੱਲਦਾ ਰਿਹਾ। 12 ਵਜੇ 12 ਵਜੇ ਆ ਰਹੇ, ਇੱਥੋਂ 10 ਵਜੇ ਤਾਂ ਅਸੀਂ ਗਏ ਆ। 10 ਵਜੇ ਇਹ ਗਏ ਨੇ। ਟੂਲ ਬੰਦ ਟੁਰ ਕੇ ਆਏ ਨੇ, ਕੋਈ ਪਤਾ ਲੱਗਦਾ ਕਿਹੜੀ ਛਾੜ ਤੋਂ। ਭਾਈ ਉਹ ਪਤਾ ਕਿੱਧਰੋਂ ਆਏ ਨੇ? ਜਾਂ ਤਾਂ ਤੇਰੇ ਬੋਰਡ ਕੋਲੋਂ ਆਇਆ, ਸਿੱਧੇ ਬੰਦੇ ਵਿੱਚ ਗਏ ਤੇ ਕਮਾਨ ਦੇ ਕੋਲੋਂ ਤੇ ਹੀ ਲੰਘ ਗਏ ਨਹੀਂ, ਤੇ ਪਰੋਂ ਆਏ ਨੇ। ਪਰੋਂ ਉਤਰੇ ਜਾਏ ਬੁਲਾ ਕੇ ਆਏ ਨਹੀਂ ਪੜਿਓ ਨਹੀਂ ਆਏ। ਪਰੋਂ ਭਲਾ ਕਿੱਧਰੋਂ? ਆ ਥਾਣੇ ਵਾਲਾ ਆ ਤੇਰੀ ਗੁਜਰਾਂ ਦੇ ਘਰ ਕੋਲੋਂ ਵਿੱਚੋਂ ਪੈ ਕੇ ਉੱਥੇ ਹਾਂ ਇੱਧਰ ਦੇ ਆ ਸਕਦੇ। ਯਾਰ ਇੱਥੋਂ ਇੰਜੀ ਪੁਰਿਆ ਜਾਵੇ ਬੰਦਾ ਰਾਤ ਕੀ ਕਰਦਾ। ਉਹ ਨਹੀਂ ਆਹ ਹੀ ਆ ਜਿਹੜਾ ਨਾ ਬੋਰਡ, ਉਹ ਬੰਨਾ ਹੀ ਤੋੜਾਂਗਾ। ਉੱਥੇ ਮੈਨੂੰ 2 ਵਾਰੀ ਟੱਕਰੇ ਨਾ। ਤੂੰ ਉਹਨਾਂ ਨਾਲ ਬਹਿ ਕੇ ਅੱਗ ਵੀ ਸੇਕਦਾ ਰਿਹਾ? ਉਹ ਤਾਂ ਉਹਦੇ ਕਾਲੇ। ਹਾਂ ਇਹਨੇ ਦੱਸਦਾ, ਆਂਦਾ ਮੈਂ ਅੱਗ ਸੇਕਦਾ ਰਿਹਾ ਉਹਨਾਂ ਨਾਲ ਬਹਿ ਕੇ। ਮੈਂ ਇੱਧਰ ਨਾ ਪਾਣੀ ਛੱਡ ਕੇ ਆਇਆ, ਧੁੰਦ ਬੜੀ ਪਈ ਸੀ। ਸਕੂਟਰ ਮੈਂ ਨਾਲ ਲਾਇਆ ਤੇ ਪੱਲੀ ਉੱਤੇ ਪਾਈ ਹੋਈ ਆ, ਉਹਨੇ ਜਿਹੜੇ ਅਸਲਾਂ ਦਾ ਕੋਠਾ ਸੀ। ਤੇ ਜਦੋਂ ਮੈਂ ਆਇਆ ਨਾ ਬੇਲੀ ਬੈਠੇ ਹੋਏ 6 ਤੇ 6 ਉੱਤੇ ਬੈਠੇ। ਜਦੋਂ ਮੈਂ ਲੱਗ ਗਿਆ ਤਾਂ ਉਹ 2 ਮੱਧਰੇ ਉੱਠ ਕੇ ਐਨ ਹੋ ਗਏ। ਉਹ 5 ਜਿਹੜੇ ਬੈਠੇ, ਹਾਂ ਵੀ ਅੱਜ ਫੇਰ ਕਿੱਧਰ ਤੂੰ? ਮੈਂ ਭਾਜੀ ਪਾਣੀ ਲਾਇਆ। ਇੱਥੇ ਕਿੰਦਾ ਪਾਣੀ ਲਾਇਆ? ਮੈਂ ਕਿਹਾ ਇਹ ਰਾਣੇ ਕਾਲੇ ਦਾ ਲਾਇਆ। ਫੁੱਦੀ ਦਾ ਤੂੰ ਹਰ ਬੰਨੇ ਸਾਨੂੰ ਟੱਕਰਦਾ, ਤੈਨੂੰ ਡਰ ਨਹੀਂ ਆਉਂਦਾ? ਮੈਂ ਕਿਹਾ ਯਾਰ ਮਜ਼ਦੂਰ ਬੰਦਾ, ਡਰ ਕਾਹਦਾ? ਦਿਹਾੜੀ ਕਰਨੀ। ਦਿਹਾੜੀ ਕਰਦਾ, ਮਜ਼ਦੂਰ ਬੰਦਾ।
ਤੂੰ ਤਾਂ ਕਹਿੰਦਾ ਸੀ ਸਾਨੂੰ ਮੋਟਰਸਾਈਕਲ ਨਹੀਂ ਹੈਗੀ ਤਾਂ ਹੁਣ ਮੋਟਰਸਾਈਕਲ ਕਿੰਦੀ ਖਲੋਤੀ ਹੈ? ਮੇਰੀ ਹੈ। ਉਦੋਂ ਸਾਡੇ ਕੇ ਝੂਠ ਕੇ ਬੋਲਿਆ ਮੈਂ ਕਿਹਾ ਮੋਟਰਸਾਈਕਲ ਉਦੋਂ ਹੈ ਹੀ ਨਹੀਂ ਸੀ। ਅੱਛਾ ਚਾਹ ਵੀ ਪੀਤੀ ਪਕਾ ਕੇ ਫਿਰ ਕਿ ਨਹੀਂ? ਨਾਲੇ ਚਾਹ ਪੀ ਦਿੰਦਾ ਨਾਲੇ ਗਾਲਾਂ ਕੱਢਣ ਆਂਦਾ ਕੁਆਰੀ ਅਮੀਆਂ ਨੂੰ ਚਾਹ ਨਹੀਂ ਪਕਾਉਣੀ ਆਉਂਦੀ। ਆਹ ਕੀ ਇਹਦੇ ਚ? ਮੈਂ ਕਿਹਾ ਭਾਜੀ ਰੋਟੀ ਮੈਂ ਕੋਈ ਨਹੀਂ ਸੀ ਖਾਦੀ, 2 ਰੋਟੀਆਂ ਪਈਆਂ ਸੀ। ਉਹ ਕੋਈ ਸਾਲਣ ਇੰਨਾ ਘੱਲਿਆ ਉਹਨੇ ਆਲੂ ਕਰਨ ਕੀ ਉਹ ਨਾਲੇ ਚਾਹ ਪੀਣ ਦੇ ਨਾਲ ਰੋਟੀ ਖਾਣ ਦੇ ਨਾਲੇ ਗਾਲਾਂ ਕੱਢਣ। ਆਪਾਂ ਹੁਣ ਕੀ ਉਹਨੂੰ ਕਹਿਣਾ ਚੁੱਪ ਕਰਕੇ ਸੁਣੀ ਕੇ ਹੁਣ ਤੇ ਚੱਲਣੇ ਸੀ। ਹਾਂ ਉਹ ਉੱਠੇ ਆ ਉਹ ਪਾਲੇ ਜਿਹੜੇ 2 ਇੰਜ ਪਰਨ ਹੋ ਗਏ ਗਾਇਬ। ਇਹ ਪੰਜੇ ਉੱਠੇ ਹੀ ਉੱਠ ਕੇ ਤਾਂ ਮੈਂ ਮੋਬਾਈਲ ਇਹਨਾਂ ਪਹਿਲਾਂ ਫੜ ਲਿਆ। ਮਦਰ ਨੇ ਫਿਰ ਹੁਣ ਬੰਦੇ ਹਾਂ ਜਿਹੜੇ ਮਦਰ ਨੇ ਸੇਰੀ ਬੰਦੇ ਮਦਰੇ ਕਿਹੜੇ ਥੋੜੇ ਨੇ 2 ਭਾਜੀ ਮੈਨੂੰ ਇੱਥੇ ਜਦੋਂ ਟੱਕਰੇ ਨਾ ਪਹਿਲੀ ਵਾਰੀ ਉਦੋਂ ਉਹ ਦੋਵੇਂ ਸਾਈਡ ਨੂੰ ਹੋ ਗਏ। ਫਿਰ ਜਿਹੜਾ ਆਪਣਾ ਚੌਂਕ ਆ ਜਿੱਥੇ ਇਹਨੇ ਤੇਲ ਉਹ ਆਪਾਂ ਸੜਕ ਤੇ ਸਪਰੇਅ ਮੈਂ ਫੀਟਰ ਨਾਲ ਮੋਟਰਸਾਈਕਲ ਤੇ ਜਾਂਦਾ ਰਿਹਾ ਲੈ ਕੇ ਪਾਣੀ, ਉਹ ਮੋੜ ਤੇ ਟੱਕਰੇ ਉਦੋਂ ਵੀ ਉਹੀ ਬੰਦੇ ਸੀ। ਉਹ ਜਿਹੜੇ ਮਦਰੇ ਉਦੋਂ ਵੀ ਮੇਰੇ ਤੋਂ ਸਾਈਡ ਤੇ ਪਰਾਂ ਨੂੰ ਚਲ ਗਏ, ਮੇਰੇ ਲਾਗੇ ਨਹੀਂ ਖਲੋਂਦੇ। ਉਹ ਤੈਨੂੰ ਜਾਣਦੇ ਨੇ ਮਦਰੇ ਬੰਦੇ ਉਹ ਬੰਦੇ ਇੱਥੋਂ ਦੇ ਆਪਣੇ ਜਾਂ ਦੇ ਪਿੰਡ ਦੇ ਆ ਜਾਂ 2 ਚੱਕਦੇ ਆ। ਹਾਂ ਪੈਰ ਜੋਗਰ ਤੇ ਜੁੱਤੀਆਂ ਤੇ ਬੰਦ ਤੇ ਐਡਾ ਲੰਮਾ ਪੈਰ ਕੱਕੀ ਜਾਂਦੇ ਉਹ ਕਿਹੜਾ ਇੱਕ ਬੰਦਾ ਕਿਹੜਾ ਇੱਕ ਸੀ ਬੰਦੇ 7-8 ਚੰਗੇ ਪੈਰ ਨੇ ਵਾਲਾ ਜੋੜ ਦੇ ਪੈਰ ਚੰਗੇ ਉਹ ਲੰਮੇ। ਫੌਜੀ ਨੇ ਪਹਿਲਾਂ ਪਰਲੇ ਖੁਰਾ ਤੋੜ ਲਿਆ। ਮੈਂ ਕਿਹਾ ਯਾਰ ਇਹ ਨਾ ਖੁਰਾ ਤੋੜ। ਕਹਿੰਦਾ ਹਾਂ। ਮੈਂ ਕਿਹਾ ਇਹ ਤਾਂ ਰਾਤੀ ਅਸੀਂ ਪਾਣੀ ਲਾਈ ਰੱਖਿਆ, ਤੁਸੀਂ ਇੱਕ ਨਹੀਂ ਤੇ 2 ਗੰਮੇ ਆਇਆ ਤੁਸੀਂ ਰੋਜ਼ ਔਰ ਆ ਡਰਨਾ ਕਿਉਂ ਹੈ? ਛਾਪਰ ਫੜਾ ਯਾਰ ਛਾਪਰ ਫੜਾ ਸੁੱਟ ਲੈ ਖਾ ਤੂੰ। ਪਾਟਾ ਵਾ ਪੱਤੇ ਜਾਂ ਵਿੱਚ ਟੰਗਣੇ ਨੇ। ਉਹ ਤੇ ਮੈਂ ਆ ਕੇ ਗਿਆ ਉਹਨਾਂ ਨੂੰ, ਮੈਂ ਕਿਹਾ 2-4 ਛਾਪਰ ਰੱਖੇ, ਫਿਰ ਸਾਰੇ ਲੈ ਗਏ ਜੀ। ਹਾਂ ਤਾਇਆ ਕੀ ਹਾਲ ਆ? ਠੀਕ ਆ ਕਿੱਥੇ ਵੱਢੀ ਜਾਂਦਾ? ਰਾਜੀ ਭਾਜੀ ਹਾਂ ਰਾਜੀ ਬਾਜੀ ਤਗੜਾ। ਆ ਅੱਗੇ ਵੀ ਇੱਕ ਵੀਡੀਓ ਬਣਾਈ ਸੀ ਆਪਾਂ ਹਨਾ, ਉਹ ਉੱਥੇ ਜਦੋਂ ਵਾਹੁੰਦੇ ਸੀ ਪਿੰਡ ਦੇ ਲਾਗੇ ਹਾਂ ਬੰਦੇ ਹਾਲੇ ਪਾਉਂਦੇ ਸੀ। ਤਾਏ ਦੀ ਬੋਲੀ ਲਹਿਜਾ ਜਿਹੜਾ ਪਿਓਰ ਦੁਆਬੀ ਹੈ, ਪਿਓਰ ਹਨਾ, ਜਲੰਧਰ ਵਾਲਾ। ਜਲੰਧਰ ਨਵਾਂ ਸ਼ਹਿਰ ਇਸ ਪਿਓਰ ਲਹਿਜਾ ਉਧਰ ਦਾ। ਤਾਂ ਬੋਲ ਕੇ ਸੁਣਾਈ ਕੋਈ ਗੱਲ? ਤੈਨੂੰ ਉਧਰ ਬਾਰਡਰੋਂ ਪਾਰ ਵਾਲੇ ਬੰਦਿਆਂ ਨੇ ਵੇਖਣਾ, ਤੇਰੇ ਵਤਨਾਂ ਦੇ ਬੰਦੇ ਜਿਹੜੇ ਉਧਰ ਦੇ ਇੰਡੀਆ ਦੇ, ਉਹਨਾਂ ਨੇ ਪਾਕਿਸਤਾਨ ਦੇ ਆਪਣੇ ਬਾਬਿਆਂ ਦਾ ਵਤਨ ਤਾਂ ਹੈ ਸੀ ਨਾ ਉਹ। ਬਾਬਿਆਂ ਨੇ ਵਸਨ ਬਾਬੇ ਵੇਲਾ ਸਿੱਖਦੇ ਰਹਿ ਵੀ ਅਸੀਂ ਪਿਛਾਂ ਜਾਣਾ। ਉਹ ਲਾਲਾ ਬੈਠਾ ਹੁੰਦਾ ਨਾ। ਉਹ ਭਈਆ ਇਹ ਹੈ ਨਾ ਹਾਂ ਤੇ ਬੰਦੇ ਨੂੰ ਆਪਣੇ ਵਤਨ ਦੀ ਹੁਣ ਮਿਸਾਲ ਮੈਂ ਇੱਥੇ 4 ਚੱਕੋ ਚਲ ਜਾਵਾਂ ਤੇ ਫਿਰ ਮੁੜ ਕੇ ਮੈਂ ਇਹੀ ਕਰਨਾ ਯਾਰ, ਮੈਂ ਮੇਰੇ ਜੰਮਣ ਤੋਂ ਜੋ ਵੀ ਹੈ ਇੱਥੇ ਦੀ ਆ ਤੇ ਮੇਰਾ ਰੂਹ ਇੱਥੇ ਹੀ ਕਰਨੀ, ਇੱਥੇ ਹੀ ਕਰਨੇ। ਉੱਥੇ ਭਾਵੇਂ ਮੈਂ ਸੋਨਾ ਮੈਨੂੰ ਦੇਵਣ ਤੂੰ। ਹਾਂ ਉਹ ਐਵੇਂ ਆਪਣੇ ਵੜਕੇ ਜਿਹੜੇ ਆਏ ਨੇ ਉਧਰੋਂ, ਹਾਂਜੀ ਉਹ ਸਾਰੇ ਆਖਰ ਤੱਕ ਸਿੱਖਦੇ ਰਹੇ ਨੇ ਵੀ ਇੱਕ ਵਾਰੀ ਪਿੱਛੇ ਸਾਡਾ ਵਤਨ ਸਾਡਾ ਵਤਨ ਸਾਡਾ ਹੀ। ਵਤਨ ਚੰਗਾ ਹੋਵੇ ਮੰਦਾ ਹੋਵੇ, ਵਤਨ ਜਿੱਥੇ ਵੀ ਜੰਮ ਹੋਏ ਹੋਏ ਉਹ ਹੀ ਹੁੰਦਾ। ਉਹ ਬਾਬੇ ਦਾ ਨਾਮ ਮੈਨੂੰ ਭੁੱਲਿਆ ਖਲੋਤਾ, ਪੀਰ ਵੱਲੇ ਕੇ ਨਾਲ ਘਰ ਏ। ਲਾਲਾ ਕੀ ਨਾਮ ਭਲਾ ਬਾਬੇ ਦਾ? ਉਹਦਾ ਸ਼ਮਸ਼ਲੀ ਰਾਮ ਦਾਦਾ ਜਫੀਕ ਆ। ਉਹਦੀ ਉਮਰ ਹੁਣ ਹੋਈ ਖਲੋਤੀ ਨਾ ਤਕਰੀਬਨ, ਜਦੋਂ ਆਇਆ 8 ਸਾਲ ਦਾ ਸੀ, 9 ਸਾਲ ਦਾ। ਉਹ ਵੀ ਉਹ ਵੀ ਮੈਂ ਕਿਹਾ ਉੱਥੋਂ ਹੀ ਆ। ਉਹਦਾ ਪਿੰਡ ਹੈਗਾ ਕੁਛ ਮੈਨੂੰ ਭੁੱਲਿਆ ਖਲੋਤਾ, ਹੰਬੀਰਾ ਹਮੀਰੇ ਦੇ। ਤੇ ਉਹ ਬੈਠਾ ਹੁੰਦਾ ਨਾ ਉੱਥੇ ਗੱਪਸ਼ਪ ਲਾਉਂਦਾ, ਤੇ ਉਹ ਇਹੀ ਗੱਲਾਂ ਕਰਦਾ ਹੁੰਦਾ ਕਿ ਯਾਰ ਮੈਂ ਸਾਡੇ ਤਾਂ ਪੁੱਤਰਾ ਸਾਡੇ ਅੱਬੇ ਦੀ ਫਿਰ ਉਹਦੀ ਤੁਹਾਨੂੰ ਸੁਣੋ ਨਾ ਗੱਲ। ਉਹ ਇਦਾਂ ਡੇਰੇ ਤੇ ਇੱਕ ਦਿਨ ਬੈਠਾ ਨਾ, ਮੈਂ ਉਹਦੇ ਨਾਲ ਗੱਪਾਂ ਮਾਰਦੇ ਵੀਡੀਓ ਬਣਾ ਲਈ ਵੀ ਤਾਇਆ ਕਿੱਥੋਂ ਦਾ। ਉਹਨੇ ਦੱਸਿਆ ਕਿ ਮੈਂ ਹੰਬੀਰੇ ਦਾ ਇੱਦਾਂ ਕਰਕੇ ਕਰਤਾਰਪੁਰ ਜਿਹੜਾ ਇਹਦੇ ਨਾਲ ਸਾਡਾ ਪਿੰਡ ਸੀ, ਉਹ ਉੱਥੋਂ ਦੇ ਬੰਦਿਆਂ ਨੇ ਵੇਖੀ। ਉਹ ਫਿਰ ਆਏ ਇੱਥੇ, ਉਹ ਬੰਦਾ ਫਿਰ ਤੋੜ ਆਇਆ ਇੱਥੇ। ਉਹ ਆਗਾ ਤਕਰੀਬਨ ਕੋਈ 20 ਕੁ ਦਿਨ। ਉਹ ਫਿਰ ਆਇਆ ਇੱਥੇ ਬੰਦਾ ਉੱਥੋਂ ਪਿੰਡ ਦਾ, ਉਹ ਬਾਬੇ ਨੂੰ ਮਿਲ ਕੇ ਗਿਆ। ਫਿਰ ਇੱਕ ਹੋਰ ਬੰਦਾ ਜਨਾਨੀ ਦੋਵੇਂ ਸੀ ਉਹ ਸਿੱਖ, ਉਹ ਫਿਰ ਆਏ। ਆਊਗਾ ਥੋੜੇ ਦਿਨ 10 ਕੁ ਦਿਨ, ਉਹ ਫਿਰ ਬਾਬੇ ਨੂੰ ਮਿਲ ਕੇ ਗਿਆ। ਹਵੇਲੀ ਖੜਾ ਸੀਗਾ। ਹਾਂ ਕਾਲੇ ਸੀ। ਹਾਂ ਕਾਲ ਵੀਡੀਓ ਬਣਾਉਂਦੇ ਨਾਲ ਵੀਡੀਓ ਬਣਾਉਂਦੇ ਸੀ। ਉਹ ਉੱਥੋਂ ਆਏ ਹੋਏ ਸੀ ਇੰਡੀਆ ਤੋਂ। ਹਾਂ ਉਹ ਫਿਰ ਇਹਨਾਂ ਨੇ ਪਿੰਡ ਦਾ ਮੈਨੂੰ ਵੀ ਦੱਸਦਾ, ਮੈਂ ਵੀ ਚਲੋ ਉਹਨਾਂ ਦਾ ਦਰਸ਼ਨ ਕਰ ਲਵਾਂ। ਲੈ ਬਾਬਾ ਮੈਨੂੰ ਪਤਾ ਹੀ ਨਹੀਂ ਲੱਗਾ ਤੂੰ ਕਿਸ ਟਾਈਮ ਲੰਘਾ ਸਾਡੇ ਕੋਲ। ਹਾਲੇ ਤਾਂ ਇਹਦਾ ਹਾਂ ਇਹ ਦੇਖੇ ਨਹੀਂ ਆ ਵੀਡੀਓ ਤੇ ਦੇਖੇ ਹੋਏ ਆ। ਵੀਡੀਓ ਦੇਖੇ ਹਾਂ ਆਪਣੇ ਕੋਲ ਆਉਂਦੇ ਹੁੰਦੇ ਆ ਸਰਦਾਰ, ਜਦੋਂ ਨੂੰ ਆਏ ਨਾ ਤੇ ਫਿਰ ਮੈਂ ਤੁਹਾਨੂੰ ਸੱਦੂਗਾ। ਆਪਣੇ ਉੱਥੋਂ ਵੀ ਆਉਂਦੇ ਆ, ਆਪਣਾ ਜਲੰਧਰ ਤੋਂ, ਹਾਂ ਲੁਧਿਆਣੇ ਤੋਂ, ਸਾਡਾ ਜਿਹੜਾ ਜਲੰਧਰ ਪਿੰਡ ਲੇਸੜੀ ਵਾਲਾ ਲੇਸੜੀ ਪਿੰਡ।
ਹਾਂ ਤੇ ਉਹ ਬੜੇ ਆਉਂਦੇ ਤਾਇਆ, ਹਰ ਜ਼ਿਲ੍ਹੇ ਚੋਂ, ਅੰਮ੍ਰਿਤਸਰੋਂ ਵੀ ਆਏ ਮੁੰਡੇ ਆਪਣੇ ਕੋਲ ਇੱਥੇ। ਤੇ ਹੁਣ ਜਿੱਦਣ ਆਏ ਨਾ ਫਿਰ ਟਕਰਾਵਾਂਗੇ। ਹੋ ਸਕਦਾ ਤੁਹਾਡੀ ਆ ਵੀਡੀਓ ਜਿਹੜੀ ਆ ਕੋਈ ਲੇਸੜੀ ਪਿੰਡ ਤੋਂ ਵੇਖ ਲਵੇ ਤੇ ਉਹ ਆ ਜੇ, ਕਿਉਂਕਿ ਉਹਨਾਂ ਦੇ ਵੀਜ਼ੇ ਜਾਂਦੇ ਲੱਗ, ਆਪਣੇ ਵੀਜ਼ੇ ਨਹੀਂ ਦਿੰਦੀ ਉਹਨਾਂ ਦੀ ਗਵਰਨਮੈਂਟ, ਪਾਕਿਸਤਾਨੀਆਂ ਦੀ। ਆਹ ਰੌਲਾ। ਕਮਾਲ ਮਾਸ਼ਾਅੱਲਾ ਸੋਹਣਾ ਨਿਕਲਿਆ। ਹਾਂ ਬਾਅਦ ਇਹਨੂੰ ਖੁਰਾਕ ਲੱਗਣ ਲੱਗ ਪਿਆ ਹੁਣ, ਬੜਾ ਕਮਾਲ ਬਣੇਗਾ ਇਨਸ਼ਾਅੱਲਾ। ਹੁਣ ਨਾ ਹਾਂ ਹਾਂ ਆਪਾਂ ਬੱਤਿਆ ਇਹਨੂੰ ਵਾਹ ਕੇ ਖਿਆ ਕਰ ਦੇਣੀ। ਹਾਂ ਵੱਤਰ ਆਇਆ ਤਾਂ ਵਾਹ ਕੇ ਮੁੰਨਾ ਆਪਾਂ ਲੈ ਪੁਰਾਣਾ ਵੀ ਲੈ ਆਂਦਾ ਖੇਲਾਂ ਵਾਲਾ। ਕਿੱਥੋਂ ਬਣਾਇਆ? ਉਥੋਂ ਮੁੰਨਾ ਆਪਣਾ ਹੀ। ਹਾਂ ਹਾਂ ਉਸੇ ਮੁੰਨੇ ਨੂੰ ਪਰ ਲਵਾ ਵਾਲਾ। ਹਾਂ ਉਹ ਬੜਾ ਕੰਮ ਫਿੱਟ ਕੀਤਾ। ਮੈਂ ਕਿਹਾ ਯਾਰ ਕਦੀ ਆਉਂਦੇ ਕੋਈ ਕਹਿੰਦਾ ਮੇਰੇ ਸਿਆੜ ਕੱਢੋ, ਹੁਣ ਉਹ ਸਿਆੜ ਕੱਢਦਾ ਜੇ ਇਹਦੇ ਬਾਬਰ ਦੇ। ਅੱਛਾ ਅੱਛਾ ਪਾਸੋਂ ਅਸੀਂ ਲਵਾ ਕੇ ਨਹੀਂ ਨਹੀਂ ਢੱਗਿਆਂ ਵਾਲਾ ਬੜਾ ਕੰਮ ਆ। ਤੁਸੀਂ ਤਿਲ ਗੱਡੇ ਨੇ ਨਾ ਉਹ ਜਿਹੜੇ, ਉਹ ਵੇਖਿਆ ਜੇ ਬੜੇ ਹੋਣੇ ਜੇ ਮਾਸ਼ਾਅੱਲਾ, ਬੜੇ ਸੋਹਣੇ ਤਿਲ ਹੋਣੇ। ਕਿਉਂਕਿ ਟਰੈਕਟਰ ਨਾਲ ਜਿਹੜਾ ਨਹੀਂ ਬਹੁਤੇ ਨੱਪੇ ਜਾਂਦੇ ਨੇ, ਬਹੁਤੇ ਡੂੰਘੇ ਹੋ ਜਾਂਦੇ, ਡੂੰਘੇ ਹੋ ਜਾਂਦੇ ਨੇ, ਨੱਪੇ ਜਾਂਦੇ ਨੇ। ਜਿਹੜਾ ਸੁਹਾਗਾ ਪਤਲਾ ਵੱਜਦਾ ਨਾ ਉੱਥੇ ਬੜੇ ਉਗਦੇ ਪੈਣ। ਆ ਜਾ ਬਸ ਇਹ ਬਾਬੇ ਪਿੰਡਾਂ ਦੀ ਰੁਟੀਨ ਤੇ ਸਵੇਰੇ ਤੜਕੇ ਸ਼ਹਿਰੀ ਲੋਕ ਜਾਂ ਸੋਲ ਬੰਦੇ ਜਿਹੜੇ ਨੂੰ ਸੁੱਤੇ ਹੁੰਦੇ ਨੇ 3 ਵਜੇ, ਹਨੇਰਾ ਹੁੰਦਾ 3 ਵਜੇ ਪੂਰਾ, 3:30 ਬਾਬਾ ਬੋਲਦਾ, ਬਾਂਗ ਹੁੰਦੀ ਆ ਤੇ ਸਾਡੇ ਜੀ ਜਿਹੜੇ ਆ ਵੇਲਾ 6 ਵਜੇ ਆ ਤੇ ਉਹਨਾਂ ਆਪਦੇ ਪੱਠੇ ਬਣਾ ਲਿਆ, ਕਈਆਂ ਪਾਣੀ ਲਾ ਲਿਆ ਤੇ ਇਵੇਂ ਜਿਹੜੀਆਂ ਸਿਹਤਾਂ ਵੀ ਠੀਕ ਰਹਿੰਦੀਆਂ ਨੇ। ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਾਤ ਦੇ ਗਿਆ ਅੱਜ ਦਾ ਦੌਰ, ਅੱਜ ਦੇ ਖਾਣੇ, ਅੱਜ ਦੀ ਖੁਰਾਕ, ਰਿਫਾਈਨਡ ਆਇਲ ਵਗੈਰਾ ਇਹ ਉਹ। ਪਿੰਡਾਂ ਦੇ ਬੰਦੇ ਵੀ ਹੁਣ ਛੇਤੀ ਟੁਰੀ ਜਾਂਦੇ ਨੇ, 50-55 ਸਾਲ ਦੀ ਉਮਰ ਦੇ ਵਿੱਚ ਬਜ਼ੁਰਗ ਫੌਤ ਹੋਈ ਜਾਂਦੇ ਨੇ, ਕਿਉਂਕਿ ਖੁਰਾਕ ਨਹੀਂ ਰਹੀ। ਅਟੈਕ ਬੜੀ ਛੇਤੀ, ਬਲੱਡ ਪ੍ਰੈਸ਼ਰ, ਸ਼ੂਗਰ ਆ, 3 ਚੀਜ਼ਾਂ ਤਾਂ ਪੱਕੀਆਂ ਹੋਈਆਂ ਪਈਆਂ ਨੇ, ਅਟੈਕ, ਬਲੱਡ ਪ੍ਰੈਸ਼ਰ, ਸ਼ੂਗਰ। ਉਹ ਸਾਡੀ ਖੁਰਾਕ ਦੇ ਸਿਰ 'ਤੇ ਆ। ਉਹ ਪਿੰਡਾਂ ਵਾਲਿਆਂ ਦੀ ਮਿਹਨਤ ਦੀ ਗੱਲ ਕਰੀਏ ਜਾਂ ਐਕਸਰਸਾਈਜ਼ ਦੀ ਗੱਲ ਕਰੀਏ, ਉਹ ਬਾਬੇ ਡਾਡੀ ਆ ਬਹੁਤ ਆ। ਕਿਉਂ ਬਿਲਿਆ ਕਮਾਲ ਕਿਵੇਂ ਵਿੱਚੋਂ ਸੋਹਣਾ ਫੁੱਟਦਾ ਵਿੱਚੋਂ, ਸੁੰਦਾ ਪਿਆ ਹਲੇ ਵੀ? ਹਾਂ 2 ਮਹੀਨੇ ਸੋਹਣਾ ਸੂਏ ਗੱਲ ਹੈ ਤੇ ਪੈਰਾਂ ਦਾ ਕਮਾਲ ਪੂਰਾ ਹੋ ਗਿਆ। ਹਾਂ ਬਸ ਹੁਣ ਅੱਜ ਜਦੋਂ ਆਪਣਾ ਪਾਈ ਆ ਵਰਟਾਕੋ ਤੇ ਆ ਯੂਰੀਆ, ਇਹ ਚੱਕੇ ਦੀ ਹੋਣਾ। ਆ ਇਹਨੇ ਚੱਕ ਤਾਂ ਸ਼ਾਮ ਨਾਲ ਜਾ ਗੱਲਾਂ ਕੀਤਾ, ਗੰਦ ਜਿਹੜਾ ਸੜ ਗਿਆ ਹਟ ਕੇ ਗੰਦ ਤੋਂ ਜਾਨ ਛੁੱਟ ਜਾਏਗੀ। ਹਾਂ ਗੰਦ ਨੇ ਬਹੁਤ ਦੁਖੀ ਕੀਤਾ ਯਾਰ। ਘਾਹ ਜਿਹੜਾ ਨਹੀਂ ਕੱਲਾ ਦੇਖੋ, ਆਪਾਂ ਘਰਾਂ ਦੇ ਵਿੱਚ ਚਾਹੁੰਦੇ ਆ ਕਿ ਉਗਰੇ ਲੋਨ ਬਣਾਉਂਦੇ ਆ ਆਪਾਂ ਇਹਦੇ ਆ ਥੱਲੇ ਦੇ, ਆ ਜਿਹੜਾ ਇੱਧਰ ਆ ਵੇਖੋ ਆਪਣੇ ਗੁਆਂਢੀਆਂ ਦੇ, ਤੇ ਆਪਣੇ ਵੀ ਏਡਾ ਜਿਹਾ ਸੜ ਗਿਆ। ਹੁਣ ਸਪਰੇਅ ਮਾਰੀ, ਸਪਰੇਅ ਬੜੀ ਤਗੜੀ ਸੀ, ਹੈ ਵੀ ਮਹਿੰਗੀ ਸੀ, ਲੇਕਿਨ ਮਾਰੀ ਤਾਂ ਸੜ ਗਿਆ ਵੇ। ਘਰਾਂ ਦੇ ਵਿੱਚ ਆਨੇ ਆ ਕਿ ਹੋਵੇ, ਲੋਨ ਬਣਾਈਏ, ਬਈਏ ਖਲੋਈਏ, ਤੇ ਬਾਹਰ ਅਸੀਂ ਆਨੇ ਆ ਕਿ ਨਾ ਹੋਵੇ ਫਸਲਾਂ ਦੇ ਵਿੱਚ। ਚਲੋ ਠੀਕ ਹੈ ਬਾਬਿਓ, ਅੱਧਾ ਦੀ ਸਪੁਰਦ ਸਾਡੀ ਰੂਟੀਨ ਤਾਂ ਇਹ। ਹੁਣ ਅਸੀਂ ਇਹਨੂੰ ਪਾਣੀ ਲਾਉਣਾ ਸ਼ਾਮ ਤੱਕ ਇੱਥੇ ਹੀ ਆ, ਤੇ ਭੁੱਖ ਬੜੀ ਡਾਢੀ ਲੱਗੀ ਖੜੀ ਹੈ। ਜਾਂਦੇ ਆ ਘਰ, 8 ਵੱਜ ਗਏ ਨੇ, 3 ਵਜੇ ਦੇ ਆਏ ਆ, 4 ਵਜੇ ਦੇ। ਤੇ ਨਾਸ਼ਤਾ ਕੀਤਾ, ਨਾਸ਼ਤਾ ਵੇਖੀ, ਚਾਹ ਦਾ ਕੱਪ ਪੀਤਾ ਖਾਲੀ, ਹੋਰ ਕੁਛ ਵੀ ਕੋਈ ਨਹੀਂ ਤੁਹਾਡੇ ਸਾਹਮਣੇ ਸਵੇਰੇ। ਜਾਂਦੇ ਆ ਪਿੰਡ ਵੀ, ਨੇ ਬੇਬੇ ਨੇ ਕੀ ਪਕਾਇਆ ਰੋਟੀ ਪਾਣੀ ਲੈ ਕੇ, ਉਹਨੇ ਬਿੱਲੇ ਨੂੰ ਵੀ ਖਵਾਉਂਦੇ, ਆਪ ਵੀ ਖਾਂਦੇ, ਉਦੋਂ ਤੱਕ ਇਨਸ਼ਾਅੱਲਾ ਅੱਲਾ ਕਰੇਗਾ ਸਾਡਾ ਕੰਮ ਜਿਹੜਾ ਉਹ ਨਿਬੜ ਜਾਣਾ। ਵੇਖੋ ਜੋੜੀ ਬੈਠੀ, ਇੱਕ ਬੰਦਾ ਉੱਠ ਕੇ ਖਲੋ ਗਿਆ ਤੇ ਇੱਕ ਇਹ ਉੱਠਦਾ ਵਾ ਬੜਾ ਔਖਾ ਜਿਹਾ ਹੋ ਕੇ। ਇਹ ਪੁਰਾਣੇ ਸਾਥੀ ਨੇ, ਪੁਰਾਣੇ ਬੇਲੀ ਨੇ। ਮੈਂ ਤੁਹਾਨੂੰ ਦੱਸ ਦਿਆਂ ਕਿ ਇੱਥੇ ਸਾਡਾ ਵੀ ਘਰ ਹੁੰਦਾ ਸੀ, ਆ ਜਿਹੜੇ ਕਿੱਕਰ ਨਹੀਂ, ਕਿੱਕਰਾਂ ਦੇ ਪਰਲੇ ਪਾਸੇ। ਜਦੋਂ ਅਸੀਂ ਆਏ ਹਾਂ ਉੱਥੋਂ ਹਿੰਦੁਸਤਾਨ ਤੋਂ, ਹਿਸਾਰ ਤੋਂ ਜਦੋਂ ਅਸੀਂ ਆਏ ਹਾਂ ਨਾ, ਤਾਂ ਇੱਥੇ ਅਸੀਂ ਆਪਦੇ ਮੁਰੱਬੇ ਦੇ ਵਿੱਚ ਢਾਰੀ ਬਣਾਈ ਸੀ। ਉਹ ਉੱਥੇ ਆ ਕਿੱਕਰਾਂ ਦੇ ਟਿੱਬੇ ਦੇ ਪਰਲੇ ਪਾਸੇ, ਉੱਥੇ ਹੁਣ ਆਪਾਂ ਉਸ ਦੀਵਾਰ ਕੇ ਤੇਲ ਗੱਡੇ ਹੋਏ ਨੇ। ਇੱਕ ਢਾਰੀ ਹੁੰਦੀ ਸੀ ਇੱਥੇ ਆ ਸਾਹਮਣੇ, ਉਹ ਉੱਥੇ ਆ ਟਿੱਬਾ ਵੇਖਦੇ ਪਏ, ਮੈਂ ਤੁਹਾਨੂੰ ਜ਼ੂਮ ਕਰਕੇ ਵਿਖਾ ਦਿੰਦਾ। ਆਹ ਟਿੱਬਾ ਜਿੱਥੇ ਤੰਬਾਕੂ ਖੜਾ ਟਾਹਲੀ ਦੇ ਪਰਲੇ ਪਾਸੇ। ਇੱਕ ਘਰ ਇੱਥੇ ਹੁੰਦਾ ਸੀ, ਤੇ ਇੱਕ ਘਰ ਹੈ ਇੱਧਰਲੀ ਸਾਈਡ 'ਤੇ, ਉੱਥੇ ਹੁੰਦਾ ਸੀ। ਤੇ ਉਹ ਜਿਹੜਾ ਬੰਦਾ ਜਾਂਦਾ ਪਿਆ ਪਰਾਂ ਨੂੰ, ਇਹਨਾਂ ਦਾ ਇਹ ਘਰ ਸੀ। ਤੇ ਆਹ ਜਿਹੜਾ ਬੰਦਾ ਆਉਂਦਾ ਪਿਆ, ਇਹ ਉੱਥੇ ਜਿਸ ਘਰ ਚੋਰੀ ਹੋਈ ਹੈ, ਇਹ ਉਹਨਾਂ ਦਾ ਭਰਾ ਹੈ, ਇਹਦੇ ਭਰਾ ਦੇ ਘਰ ਚੋਰੀ ਹੋਈ। ਤੇ ਇੱਥੇ ਸਾਡੇ 5-7 ਘਰ ਜਿਹੜੇ ਨੇ 47 ਵੇਲੇ ਆ ਕੇ ਬੈਠੇ ਸੀ। ਅੱਜ ਜਿੱਥੇ ਕਿਤੇ ਰਕਬੇ ਅਲਾਟ ਹੋਏ ਉੱਥੇ ਬਹਿ ਗਿਆ। ਉਸ ਤੋਂ ਬਾਅਦ ਕਈ ਸਾਲਾਂ ਬਾਅਦ ਜਦੋਂ ਹੱਥ ਥੋੜ੍ਹਾ ਜਿਹਾ ਸੌਖਾ ਹੋਇਆ, ਬਾਬਿਆਂ ਨੂੰ ਕਨਫਰਮ ਹੋ ਗਿਆ ਕਿ ਅਸੀਂ ਹੁਣ ਵਾਪਸ ਨਹੀਂ ਜਾ ਸਕਦੇ, ਅਸੀਂ ਇੱਥੇ ਰਹਿਣਾ। ਫਿਰ ਬਾਬੇ ਇੱਥੋਂ ਪਿੰਡਾਂ ਨੂੰ ਮੂਵ ਹੋ ਗਿਆ।
ਪਿੰਡਾਂ ਵਿੱਚ ਕਿਸੇ ਨੇ ਕਨਾਲ ਲੈ ਲਈ, ਕਿਸੇ ਨੇ 10 ਮਰਲੇ, ਕਿਸੇ ਨੇ ਕਿਵੇਂ ਹੱਥ ਲੈ ਕੇ ਤੇ ਘਰ ਬਣਾ ਲਿਆ। ਬਾਕੀ ਠੀਕ ਹੈ, ਇਹਨਾਂ ਦੇ ਵਾਸਤੇ ਰਹੋ, ਅੱਲਾ ਦੇ ਵਾਲੇ। ਫਿਰ ਕਿਸੇ ਨਵੀਂ ਵੀਡੀਓ ਦੇ ਵਿੱਚ ਮੁਲਾਕਾਤ ਹੁੰਦੀ ਹੈ।